ਹਰਿਆਣੇ ਦਾ ਐਥਲੀਟ ਜਾਂਦਾ ਘਰੇ ਆਉਣ ਸਾਰ ਜੇ ਮੈਡਲ ਜਿੱਤਿਆ ਪੈਸੇ ਉਹਦੇ ਬੈਂਕ 'ਚ ਹੈ। ਇੱਥੇ ਤੁਹਾਨੂੰ ਦੱਸਿਆ ਸਾਨੂੰ 5 ਸਾਲ ਲੱਗ ਗਏ। ਜੇ ਸਾਡੀ ਪੀੜ੍ਹੀ ਜੇ ਕਿਸੇ ਨਿਗਾਰ ਵੱਲ ਜਾ ਰਹੀ ਆ ਤੇ ਉਹ ਮੈਨੂੰ ਲੱਗਦਾ ਉਹ ਕਿਸੇ ਦਾ ਕਸੂਰ ਨਹੀਂ, ਉਹ ਸਾਡਾ ਆਪਣਾ ਕਸੂਰ ਆ, ਸਾਡਾ ਸਮਾਜ ਦਾ ਕਸੂਰ ਆ। ਸਰਕਾਰ ਨੂੰ ਕਿੰਨਾ ਕਸੂਰਵਾਰ ਮੰਨਦੇ ਹੋ? ਮੈਂ ਸਰਕਾਰ ਤੋਂ ਵੱਧ ਸਮਾਜ ਨੂੰ ਕਸੂਰਵਾਰ ਕਰਨਾ, ਕਿਉਂਕਿ ਸਰਕਾਰਾਂ ਨੂੰ ਜਿੱਥੋਂ ਵੋਟ ਮਿਲਦੀ ਆ ਸਰਕਾਰ ਉਹੀ ਕੰਮ ਕਰਦੀ ਆ। ਤੇ ਮੈਨੂੰ ਲੱਗਦਾ ਅਸੀਂ ਗਰਾਊਂਡਾਂ ਦੀ ਮੰਗ ਹੀ ਨਹੀਂ ਕਰਦੇ। ਅਸੀਂ ਹੋਰ ਧਰਮਾਂ ਦੀਆਂ ਲੜਾਈਆਂ ਦੇ ਵਿੱਚ ਜਾਂ ਧਰਮਾਂ ਦੇ ਵਿੱਚ ਉਹ ਕਹਿੰਦੇ ਨਾ ਕੌਮਾਂ ਦੀਆਂ ਕੌਮਾਂ ਤੁਸੀਂ ਟੋਟੇ ਕੀਤੀਆਂ ਨੇ, ਬੰਦਾ ਟੋਟੇ ਹੁੰਦਾ ਤੇ ਕਰਾਈ ਜਾਓ, ਢਿੱਡ ਭਰੋ ਆਪਣੇ ਤੇ ਇਹਨਾਂ ਦੀ ਕੀ ਲੋੜ, ਤੁਹਾਨੂੰ ਭੁੱਖਿਆਂ ਨੂੰ ਲੰਮੀਆਂ ਕਹਾਣੀਆਂ ਸੁਣਾਈ ਜਾਓ। ਹੁਣ ਸਾਡੇ ਨੂੰ ਕਿਉਂ ਹਰਿਆਣਾ ਦੂਸਰੇ ਚੰਗੇ ਹੋ ਗਿਆ? ਅਸੀਂ ਫੈਸਿਲਿਟੀ ਦੇਣੀ ਬੰਦ ਕਰ ਦਿੱਤੀ ਆ, ਉਹਨੇ ਫੈਸਿਲਿਟੀ ਦੇਣੀ ਸ਼ੁਰੂ ਕਰ ਦਿੱਤੀ ਆ। ਜਦ ਤੇ ਅਸੀਂ ਮੁੜ ਤੋਂ ਥੱਲਿਓਂ ਨਹੀਂ ਪਕੜਾਂਗੇ ਉੱਥੇ ਅਸੀਂ ਤਰੱਕੀ ਨਹੀਂ ਕਰ ਸਕਦੇ। ਜੋਬਸ ਹੋਵੇ ਤੇ ਬੱਚੇ ਗਰਾਊਂਡਾਂ 'ਚ ਆਉਣ। ਹੁਣ ਬੱਚਾ +2 ਉਹਨਾਂ ਨੂੰ ਆਸ ਹੋਵੇ ਹੁਣ ਸ਼ੁਰੂ ਤੋਂ ਬੱਚੇ ਨੂੰ ਉਹਨਾਂ ਦੇ ਘਰ ਦੇ ਇਸ ਤਰੀਕੇ ਨਾਲ ਤਿਆਰ ਕਰਦੇ ਆ ਵੀ ਤੁਸੀਂ ਬੇਟਾ +2 ਕਰ ਲਓ, ਆਪਾਂ ਤੁਹਾਨੂੰ ਬਾਹਰ ਭੇਜਣਾ, ਵੀ ਇੱਥੇ ਫਿਊਚਰ ਨਹੀਂ ਹੈਗਾ। ਸਭ ਤੋਂ ਵੱਡੀ ਗੱਲ ਛੋਟੇ ਲੈਵਲ ਤੋਂ ਪ੍ਰਾਇਮਰੀ ਸਕੂਲ ਤੋਂ ਬੱਚਿਆਂ ਨੂੰ ਤਿਆਰ ਕੀਤਾ ਜਾਵੇ, ਉਹਨਾਂ ਨੂੰ ਡਾਈਟ ਦਿੱਤੀ ਜਾਵੇ। ਗਰੀਬ ਘਰ ਦੇ ਆ ਉਹੀ ਬੱਚੇ ਪ੍ਰੈਕਟਿਸ ਕਰਦੇ ਆ, ਦੂਸਰੇ ਜੋ ਚੰਗੇ ਘਰ ਦੇ ਆ ਉਹ ਨਹੀਂ ਮਿਹਨਤ ਕਰਦੇ। ਪੰਜਾਬ ਕਾਫੀ ਡਾਊਨ ਹੋ ਗਿਆ ਜੀ, ਕੋਈ ਮਦਦ ਨਹੀਂ, ਟੂ ਬੀ ਵੈਰੀ ਫਰੈਂਕ, ਕੋਈ ਗਵਰਨਮੈਂਟ ਸਪਾਂਸਰ ਫੈਡਰੇਸ਼ਨ ਨਥਿੰਗ। ਗੁਰਿੰਦਰਵੀਰ ਸਿੰਘ ਮੇਰਾ ਫੇਵਰੇਟ ਐਥਲੀਟ ਹੈ। ਉਹ ਮੈਨੂੰ ਆਪ ਕਹਿੰਦਾ ਜੇ ਮੈਂ ਹਰਿਆਣੇ ਜਾਂਦਾ ਜੀ ਹੁਣ ਤੱਕ 60-70 ਲੱਖ ਹੁੰਦਾ ਮੇਰੇ ਕੋਲੇ। ਉਹ ਗੁਰਸਿੱਖ ਮੁੰਡਾ, ਹੀ ਵਾਂਟਸ ਟੂ ਪਲੇ ਫॉर ਪੰਜਾਬ। ਉਹਨੂੰ 5 ਸਾਲ ਲੱਗੇ। ਉਹਦੇ ਸੈਫ ਗੇਮਸ ਦੇ 4 ਲੱਖ ਕੁਛ ਡਿਊ ਸੀ ਪੈਸੇ। ਮੈਂ ਵੀ 4-5 ਡਾਇਰੈਕਟਰ ਸਪੋਰਟਸ ਦੇ ਗੇੜੇ ਮਾਰੇ, ਹੋਰ 5 ਸਾਲ ਲੱਗੇ ਟੂ ਗੈਟ 4 ਲੱਖਸ। ਪੂਰੇ ਕੰਟਰੀ 'ਚ ਆਪਣੇ ਕੋਲੇ ਮੋਂਡੋ ਟਰੈਕ ਹੈ ਨਹੀਂ। ओलंपिक्स, वर्ल्ड चैंपीयनशिप, ऑल टॉप लेवल मीट्स मोंडो ट्रैक ते है, परफॉर्मेंस मोंडो ट्रैक ते होंदी है। ਅਸੀਂ ਆਪਣੇ ਆਤਮਾ ਨੂੰ ਰੋਜ਼ ਲਾਹਣਤਾਂ ਪਾਉਂਦੇ ਆ ਕਿ ਜੋ ਜਿੱਦਾਂ ਦੇ ਸਾਡੇ ਗੁਰੂ ਸਾਹਿਬਾਨਾਂ ਨੇ ਸੁਪਨੇ ਦੇਖੇ ਸੀ, ਜਿੱਦਾਂ ਦੇ ਸ਼ਹੀਦਾਂ ਨੇ ਸੁਪਨੇ ਦੇਖੇ ਸੀ, ਅਸੀਂ ਉਹ ਨਹੀਂ ਕਰ ਪਾ ਰਹੇ। ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA, ਪੰਜਾਬੀ TV USA ਤੁਸੀਂ ਇਸ ਸਮੇਂ ਵੇਖ ਰਹੇ ਹੋ। ਜਲੰਧਰ ਦੀ ਡਿਸਟ੍ਰਿਕਟ ਐਥਲੈਟਿਕਸ ਐਸੋਸੀਏਸ਼ਨ ਦੇ ਵੱਲੋਂ ਇੱਕ ਈਵੈਂਟ ਆਰਗੇਨਾਈਜ਼ ਕੀਤਾ ਗਿਆ ਹੈ। ਇਹ ਈਵੈਂਟ ਸਪੋਰਟਸ ਦੇ ਨਾਲ ਸੰਬੰਧਿਤ ਹੈ ਅਤੇ ਖਾਸ ਤੌਰ ਤੇ ਅੱਜ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਉਹਨਾਂ ਦੀ ਸ਼ਹੀਦੀ ਨੂੰ ਸਮਰਪਿਤ ਇਹ ਈਵੈਂਟ ਹੈ। ਇਸੇ ਦੇ ਵਿਚਾਲੇ ਜਿਹੜੇ ਪ੍ਰਬੰਧਕ ਨੇ ਜਿਨ੍ਹਾਂ ਵੱਲੋਂ ਇਹ ਸਾਰਾ ਉਪਰਾਲਾ ਕੀਤਾ ਗਿਆ ਹੈ, ਐਸੋਸੀਏਸ਼ਨ ਦੇ ਨੁਮਾਇੰਦੇ ਸਾਡੇ ਨਾਲ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਅੱਜ ਸ਼ਹੀਦੀ ਦਿਹਾੜਾ ਹੈ ਉਹਨਾਂ ਯੋਧਿਆਂ ਦਾ ਜਿਨ੍ਹਾਂ ਨੇ ਇਸ ਦੇਸ਼ ਨੂੰ ਆਜ਼ਾਦੀ ਦੇ ਰਾਹ ਪਾਇਆ, ਰਾਹ ਦਸੇਰੇ ਉਹ ਬਣੇ। ਬਹੁਤ ਸਾਰੀਆਂ ਗੱਲਾਂ ਜਾਂ ਚਰਚਾਵਾਂ ਉਹਨਾਂ ਦੇ ਬਾਰੇ ਕੀਤੀਆਂ ਜਾਂਦੀਆਂ ਨੇ। ਸਭ ਤੋਂ ਪਹਿਲਾਂ ਉਹਨਾਂ ਨੂੰ ਸ਼ਰਧਾਂਜਲੀ ਦੇ ਰੂਪ 'ਚ ਕੀ ਸ਼ਬਦ ਕਹਿਣੇ ਚਾਹੋਗੇ? ਪਹਿਲਾਂ ਤਾਂ ਉਹਨਾਂ ਸ਼ਰਧਾਂਜਲੀ ਇਹ ਹੋਈ ਆ ਵੀ ਜੋ ਉਹਨੇ ਦੇਸ਼ ਲਈ ਕੀਤਾ, ਇਹ ਪੰਜਾਬੀਆਂ ਲਈ ਬਹੁਤ ਹੀ ਫਖਰ ਵਾਲੀ ਗੱਲ ਆ। ਆਪਣਾ ਸਭ ਕੁਝ ਵਾਰ ਕੇ ਤੇ ਇੱਥੇ ਸਾਨੂੰ ਆਜ਼ਾਦੀ ਉਹਨੇ ਦਵਾਈ ਆ, ਨਹੀਂ ਤਾਂ ਹਾਲੇ ਤੱਕ ਅੰਗਰੇਜ਼ਾਂ ਦੇ ਗੁਲਾਮ ਹੁੰਦੇ ਸੀ। ਪਰ ਰਾਜਗੁਰੂ ਸੁਖਦੇਵ, ਭਗਤ ਸਿੰਘ ਹੁਣੀ ਜੋ ਇਹਨੀ ਕੁਰਬਾਨੀਆਂ ਕੀਤੀਆਂ, ਸਰਦਾਰ ਊਧਮ ਸਿੰਘ ਸਨਾਮ ਵਾਲੇ, ਉਹਨਾਂ ਤੋਂ ਅੱਜ ਅਸੀਂ ਆਜ਼ਾਦੀ ਮਹਿਸੂਸ ਕਰ ਰਹੇ ਹਾਂ, ਮਾਣ ਮਹਿਸੂਸ ਕਰ ਰਹੇ ਹਾਂ, ਅਸੀਂ ਆਜ਼ਾਦ ਹਾਂ। ਸੋ ਅੱਜ ਦਾ ਜਿਹੜਾ ਈਵੈਂਟ ਕਰਾਇਆ ਜਾ ਰਿਹਾ, ਕੁਝ ਇਹਦੇ ਬਾਰੇ ਜ਼ਰੂਰ ਦੱਸੋ ਕਿ ਇਹ ਉਪਰਾਲਾ ਕਿਵੇਂ, ਕਿਹਦੇ ਵੱਲੋਂ ਅਤੇ ਇਹਦੇ ਕੀ ਟੀਚੇ ਨੇ, ਸਾਰਾ ਕੁਝ ਜ਼ਰਾ। ਪਹਿਲੀ ਗੱਲ ਤਾਂ ਹੈਪੀ ਹੋਣਾ ਨੂੰ ਮੈਂ ਸਾਰੇ ਜਿਹੜੀ ਟੀਮ ਇਹਨਾਂ ਨੂੰ ਮੁਬਾਰਕਬਾਦ ਦਿੰਦਾ ਜਿਨ੍ਹਾਂ ਨੇ ਇਹ ਕੰਮ ਸ਼ੁਰੂ ਕਰਾਇਆ। ਸਰਦਾਰ ਭਗਤ ਸਿੰਘ ਦੇ ਟੂਰਨਾਮੈਂਟ ਕਰਾਇਆ ਨਹੀਂ, ਇਹ ਸਾਰੀ ਟੀਮ ਨੂੰ ਮੁਬਾਰਕ ਆ। ਹੈਪੀ ਆ ਸਾਰੇ ਜਿੰਨੇ ਕੋਚ ਆ, ਇਹਨੇ ਸਾਰੇ ਮੁਬਾਰਕ ਇਹਨਾਂ ਨੂੰ ਦਿੰਦਾ ਕਿਉਂਕਿ ਇਹਦੀ ਕੰਮ ਅੱਛਾ ਸ਼ੁਰੂ ਕੀਤਾ ਕਿ ਲੜਕਿਆਂ ਨੂੰ ਇੰਟਰਸਟ ਪੈਦਾ ਹੋਊਗਾ, ਵੀ ਉਹਨਾਂ ਕੰਪੀਟੀਸ਼ਨ ਦੀ ਭਾਵਨਾ ਆਊਗੀ, ਕੰਪੀਟੀਸ਼ਨ ਲੜਨਗੇ, ਇੱਥੋਂ ਹੀ ਗਾਹਾਂ ਨਿਕਲਣਗੇ ਸਾਰੇ। ਇਸ ਸਪੋਰਟਸ ਕਾਲਜ ਸਕੂਲ 'ਚੋਂ ਜਿੰਨੇ ਵੀ ਸਪੋਰਟਸਮੈਨ ਹੋਏ ਆ ਉਹ ਤਕਰੀਬਨ 50-60% ਅਫਸਰ ਰਿਟਾਇਰ ਹੋਏ ਆ। ਕੁਝ ਆਰਮੀ ਚਲ ਗਿਆ, ਕੋਈ CRP ਚਲ ਗਿਆ, ਕੋਈ BSF ਚਲ ਗਿਆ, ਇੱਥੋਂ ਦੇ ਪਲੇਅਰ ਹੋਇਆ। ਬਹੁਤ ਚੰਗੀ ਗੱਲ ਹੈ। ਪਰ ਇਸੇ ਦੇ ਨਾਲ ਹੁਣ ਤਲਖ ਸੱਚਾਈ ਵੱਲ ਵੀ ਆਉਂਦੇ ਆ। ਤਲਖ ਸੱਚਾਈ ਇਹ ਹੈ, ਤੁਸੀਂ ਤਾਂ ਗੱਲ ਕਰ ਰਹੇ ਹੋ ਕਿ 60-70% ਜਿਹੜੇ ਨੇ ਉਹ ਚੰਗੀਆਂ ਪੋਸਟਾਂ ਤੋਂ ਰਿਟਾਇਰ ਹੋਏ ਨੇ, ਜਿਹੜੇ ਪਹਿਲਾਂ ਸਪੋਰਟਸਮੈਨ ਰਹੇ ਨੇ। ਪਰ ਅੱਜ ਦੀ ਸਥਿਤੀ 'ਚ ਤਾਂ ਇਸ ਤੋਂ ਬਿਲਕੁਲ ਉਲਟ ਹੋ ਰਿਹਾ। ਬੱਚੇ ਜਿਹੜੇ ਨੇ ਉਹ ਧਰਨੇ ਦੇਣ ਤੇ ਮਜਬੂਰ ਨੇ, ਜਾਂ ਫਿਰ ਉਹਨਾਂ ਵੱਲੋਂ ਇਹ ਆਖਿਆ ਜਾਂਦਾ ਕਿ ਸਰਕਾਰ ਬਣਦਾ ਮਾਣ ਭੱਤਾ ਵੀ ਸਾਨੂੰ ਦੇ ਨਹੀਂ ਪਾਉਂਦੀ, ਦੂਜੀਆਂ ਸਟੇਟਾਂ ਦੀਆਂ ਉਦਾਹਰਨਾਂ ਦਿੱਤੀਆਂ ਜਾਂਦੀਆਂ ਨੇ। ਕੀ ਕਹੋ? ਸਾਡੇ ਤੋਂ ਪਹਿਲਾਂ ਜੋ ਸਾਡੇ ਟਾਈਮ ਸੀ, ਜੋ ਪੰਜਾਬ ਸੀ ਸਾਰਾ ਨੰਬਰ 1 ਸੀਗਾ। ਜਿੰਨੀ ਫੈਸਿਲਿਟੀ ਪੰਜਾਬ ਸੀਗੀ
ਕਿਸੇ ਵੀ ਹਨੀ ਸਟੇਟ 'ਚ ਨਾ ਸੀਗੀ। ਤੁਸੀਂ ਦੱਸ ਸਕਦੇ ਹੋ ਕਿ ਕਿਹਦੀ ਸਰਕਾਰ ਸੀ ਉਸ ਸਮੇਂ, ਕਿਹੜੀ ਸਰਕਾਰ ਦੇ ਵਿੱਚ ਇਹ ਗੱਲ ਹੋਈ ਸਾਰੀ ਕੋਈ? ਇਹ ਸਾਡੇ ਤੋਂ ਪਹਿਲਾਂ ਕਾਫੀ ਆ, ਪਹਿਲਾਂ ਗਿਆਨੀ ਜੈਲ ਸਿੰਘ ਵੇਲੇ ਸੀ, ਉਦੋਂ ਹੁੰਦੇ ਸੀਗੇ ਚੀਫ ਮਿਨਿਸਟਰ ਪੰਜਾਬ ਦੇ, ਤੇ ਉਸ ਤੋਂ ਬਾਅਦ ਆ ਗਿਆ ਫਿਰ ਪ੍ਰਕਾਸ਼ ਸਿੰਘ ਬਾਦਲ ਆ ਗਿਆ, ਉਹ ਚੀਫ ਮਿਨਿਸਟਰ ਵੀ ਆ ਗਏ। ਲੇਕਿਨ ਸਪੋਰਟਸ ਵਾਲੇ ਸੀ ਜਦੋਂ ਆਪਣੇ ਸਰਦਾਰ ਬਲਵੀਰ ਸਿੰਘ ਓਲੰਪੀ ਨੇ ਹਾਕੀ ਵਾਲੇ, ਮਿਲਖਾ ਸਿੰਘ ਹੋਣੀ ਸਰਦਾਰ, ਉਹ ਉਹਦੇ ਡਾਇਰੈਕਟਰ ਉਹ ਹੁੰਦੇ ਸੀ, ਉਹ ਕਾਫੀ ਸੇਧ ਲੈਣ ਦਿੰਦੇ ਸੀ। ਔਰ ਅੱਜ ਕੱਲ੍ਹ ਗੌਰਮੈਂਟ ਇਹ ਚਾਹੀਏ ਜਿੰਨੇ ਕੋਚ ਆ ਪਹਿਲਾਂ ਕੋਚਾਂ ਦੀ ਇੱਜ਼ਤ ਕਰਨ, ਫਿਰ ਪਲੇਅਰ ਕੋਚ ਦਾ ਹਾਂ ਕੋਚ ਨੂੰ ਡਰਨਗੇ ਵੀ ਹਾਂ ਵੀ ਕੋਚ ਖੜਾ ਹੋਵੇ, ਹਾਂ ਵੀ ਯੂਨੀਫਾਰਮ ਦਿੱਤੀ ਹੋਵੇ, ਸਾਲ 'ਚ 2 ਸਾਲਾਂ ਬਾਅਦ ਇੱਕ ਕਿੱਟ ਦੇ ਦੇਣ, ਸਾਰੇ ਪਤਾ ਲੱਗਾ ਵੀ ਕੋਚ ਖੜਾ ਟ੍ਰੇਨ ਕਰਾ ਰਿਹਾ। ਸੋ ਇੱਕ ਗੱਲ ਇੱਥੇ ਇਹ ਵੀ ਆਉਂਦੀ ਹੈ, ਜਿਹੜੀ ਖੇਲੋ ਇੰਡੀਆ ਕਰਾਇਆ ਜਾਂਦੀਆਂ ਉੱਥੋਂ ਤਰ੍ਹਾਂ ਦੀਆਂ ਵੀਡੀਓਜ਼ ਆਉਂਦੀਆਂ ਨੇ ਹੋਰ ਰਾਜਾਂ 'ਚੋਂ ਕਿ ਕਿਤੇ ਉਹਨਾਂ ਨੂੰ ਬਾਥਰੂਮ ਦੇ ਵਿੱਚ ਬੈਠਣ ਨੂੰ ਮਜਬੂਰ ਹੋਣਾ ਪੈਂਦਾ ਹੈ ਵਿਦਿਆਰਥੀਆਂ ਨੂੰ, ਜਿਹੜੇ ਖੇਡਣ ਜਾਂਦੇ ਨੇ, ਜਿਹੜੇ ਖਿਡਾਰੀ ਨੇ, ਕਿਤੇ ਉਹਨਾਂ ਨੂੰ ਖਾਣਾ ਬਹੁਤ ਹੀ ਘਟੀਆ ਕੁਆਲਿਟੀ ਦਾ ਦਿੱਤਾ ਜਾ ਰਿਹਾ। ਸਪੋਰਟਸਮੈਨ ਦੇ ਨਾਲ ਹੀ ਇਹੋ ਜਿਹਾ ਵਤੀਰਾ ਕਿਉਂ ਹੁੰਦਾ ਹੈ? ਇੱਕ ਮੰਨਦੇ ਹੋ ਕਿ ਸਪੋਰਟਸਮੈਨ ਜਿਹੜੇ ਨੇ ਉਹ ਪੂਰੀ ਦੁਨੀਆ ਦੇ ਵਿੱਚ ਕਿਸੇ ਵੀ ਦੇਸ਼ ਦਾ ਨਾਮ ਚਮਕਾਉਂਦਾ, ਉਸ ਤੋਂ ਬਾਅਦ ਤਾਂ ਉਹਨੂੰ ਮੋਢਿਆਂ ਤੇ ਚੱਕ ਲੈਂਦੇ ਨੇ, ਪਰ ਜਦੋਂ ਉਹਦਾ ਮਿਹਨਤ ਦਾ ਟਾਈਮ ਹੁੰਦਾ ਉਸ ਨੂੰ ਉਨਾ ਸਹਿਯੋਗ ਕਿਉਂ ਨਹੀਂ ਮਿਲਦਾ ਜਿੰਨਾ ਮਿਲਣਾ ਚਾਹੀਦਾ? ਅਜੇ ਤੁਸੀਂ ਗੱਲ ਕੀਤੀ ਆ ਵੀ ਹਾਂ ਬਾਥਰੂਮ ਹੈ ਇਹ ਸਾਡੇ ਤੋਂ ਪਹਿਲਾਂ ਜਿਹੜੇ ਸਪੋਰਟਸਮੈਨ ਸੀਗੇ, ਸਰਦਾਰ ਜਰਨੈਲ ਸਿੰਘ ਸੀ, ਫੁੱਟਬਾਲ ਵਾਲੇ ਹੋਰ ਸੀ, ਜਦੋਂ ਖੇਡਣ ਜਾਣਾ ਸੀਟਾਂ ਰਿਜ਼ਰਵ ਸੀ ਹੁੰਦੀਆਂ, ਬਾਹਰ ਤਾਕੀ ਦੇ ਲਾਗੇ ਬਿਸਤਰਾ ਸੱਟਿਆ ਹੋਣਾ, ਉੱਥੇ ਬੈਠ ਕੇ ਜਾਂਦੇ ਆ। ਜਰਨੈਲ ਸਿੰਘ ਦੀ ਆਪਣੀ ਜਵਾਨੀ ਆ, ਇੱਦਾਂ ਹੀ ਬਾਕੀ ਸਪੋਰਟਸਮੈਨਾਂ ਸੀ। ਹੁਣ ਸਾਡੇ ਨੂੰ ਕਿਉਂ ਹਰਿਆਣਾ ਦੂਸਰੇ ਚੰਗੇ ਹੋ ਗਿਆ? ਅਸੀਂ ਫੈਸਿਲਿਟੀ ਦੇਣੀ ਬੰਦ ਕਰ ਦਿੱਤੀ ਆ, ਉਹਨੇ ਫੈਸਿਲਿਟੀ ਦੇਣੀ ਸ਼ੁਰੂ ਕਰ ਦਿੱਤੀ ਆ। ਕੋਚਾਂ ਦੀ ਇੱਜ਼ਤ ਕਰਦੇ ਆ, ਦੂਸਰਿਆਂ ਦੀ ਇੱਜ਼ਤ ਕਰਦੇ ਆ। ਜਦ ਤੱਕ ਅਸੀਂ ਮੁੜ ਤੋਂ ਥੱਲਿਓਂ ਨਹੀਂ ਪਕੜਾਂਗੇ ਉੱਥੇ ਅਸੀਂ ਤਰੱਕੀ ਨਹੀਂ ਕਰ ਸਕਦੇ। ਇੱਕ ਹੋਰ ਗੱਲ ਤੇ ਜ਼ਰੂਰ ਚਾਨਣਾ ਪਾਇਓ, ਮੈਂ ਬਾਕੀਆਂ ਦੇ ਵੀ ਇਸ ਤੇ ਵਿਊ ਲਾਉਂਗਾ ਕਿ ਜਿਹੜਾ ਸਪੋਰਟਸ ਕਲਚਰ ਹੈ ਪੰਜਾਬ ਦੇ ਵਿੱਚ ਉਹ ਨਿਰਾਰਦ ਜਿਹਾ ਹੈ। ਇੰਨਾ ਸਪੋਰਟਸ ਕਲਚਰ ਪੰਜਾਬ ਦੇ ਵਿੱਚ ਰਿਹਾ ਨਹੀਂ। ਅਸੀਂ ਅਕਸਰ ਦੇਖਦੇ ਹਾਂ ਪਿੰਡਾਂ ਦੀਆਂ ਗਰਾਊਂਡਾਂ 'ਚ ਘਾਹ ਫੁੱਟ ਖੜਾ ਹੁੰਦਾ ਹੈ। ਬਹੁਤ ਘੱਟ ਪਿੰਡਾਂ ਦੀਆਂ ਗਰਾਊਂਡਾਂ ਨੇ ਜਿਹੜੀਆਂ ਇਸ ਸਮੇਂ ਸ਼ਾਮ ਦੇ ਸਮੇਂ ਪੂਰੀਆਂ ਰੌਣਕ ਨਾਲ ਭਰੀਆਂ ਹੁੰਦੀਆਂ ਨੇ। ਇੱਦਾਂ ਕਿਉਂ? ਮੈਂ ਤੁਹਾਨੂੰ ਬਾਹਰ ਤੋਂ ਸ਼ੁਰੂ ਹੋਇਆ ਸਪੋਰਟਸ ਗਰਲ ਸਕੂਲ, ਉਦੋਂ ਦੱਸਦੇ ਜੋ ਇੱਥੇ ਕੰਮ ਕਰਦੇ ਹੁੰਦੇ ਸੀਗੇ, ਉਹਨੇ ਦਿਲੋਂ ਕੰਮ ਕਰਦੇ ਸੀ। ਆਹ ਗਰਾਊਂਡਾਂ ਮਿੱਟੀ ਦਾ ਟਰੈਕ ਹੁੰਦਾ ਸੀ ਇੱਥੇ, ਜਦੋਂ ਅਸੀਂ ਜਾਣ ਕੀਤਾ ਉੱਥੇ ਸਾਡੇ ਤੋਂ ਪਹਿਲਾਂ ਮਿੱਟੀ ਦਾ ਟਰੈਕ ਹੁੰਦਾ ਸੀ, ਉਹ 'ਚ ਉਹਨੇ ਪਾਣੀ ਛਿੜਕਣਾ ਗਰਮੀਆਂ ਨੂੰ ਤੇ ਕਿ ਸ਼ਾਮ ਨੂੰ ਬੱਚੇ ਪ੍ਰੈਕਟਿਸ ਕਰਨਾ, ਅਤੇ ਡਿਸਿਪਲਿਨ ਹੁੰਦਾ ਸੀ, ਡਾਈਟ ਹੁੰਦੀ ਸੀ। ਉਦੋਂ 2 ਰੁਪਏ ਪਹਿਲਾਂ ਡਾਈਟ 2 ਰੁਪਏ ਸ਼ੁਰੂ ਹੋਏ ਜਦੋਂ ਸਰਦਾਰ ਪ੍ਰਤਾਪ ਸਿੰਘ ਕੈਰੋਂ ਨੇ, ਸਰਦਾਰ ਪ੍ਰਤਾਪ ਸਿੰਘ ਕੈਰੋਂ ਨੇ ਬਹੁਤ ਹੀ ਪੰਜਾਬ ਦਾ ਕੰਮ ਕੀਤਾ, ਜਿਹਨਾਂ ਅਸੀਂ ਭੁੱਲ ਗਏ। ਉਹ ਬਾਹਰੋਂ ਪੜ੍ਹ ਕੇ ਆਏ ਸੀ, ਫਿਰ ਉਹਨਾਂ ਨੇ ਬਹੁਤ ਕੁਝ ਸੇਧ ਨਹੀਂ ਕੰਮ ਕੀਤਾ। ਨਹੀਂ ਇਹ ਆ ਸਪੋਰਟਸ ਲਈ ਇਹੋ ਹੀ ਆ ਵੀ ਨੌਕਰੀਆਂ ਦਿੱਤੀਆਂ ਜਾਣ, ਉਹਨਾਂ ਨੂੰ ਤਨਖਾਹ ਬਣਦੀ ਉਹਨਾਂ ਨੂੰ ਦਿੱਤਾ ਜਾਵੇ, ਹਾਂਜੀ ਵੀ ਆਪਣਾ ਜਦੋਂ ਹੁਣ ਕੋਚ ਨੇ ਕਿਸੇ ਨੇ ਆਉਣਾ, ਅਤੇ ਜਿਹੜੇ ਵਿਦਿਆਰਥੀ ਆ ਜਾਂ ਪਿੰਡਾਂ 'ਚ ਖੋਲ੍ਹਣ ਲੱਗੇ ਆ, ਉਹ ਫੈਸਿਲਿਟੀ ਦੇਣੀ ਚਾਹੀਦੀ ਆ ਛੋਟੇ ਬੱਚਿਆਂ ਨੂੰ ਫੜ ਕੇ। ਬਾਕੀ ਤੁਸੀਂ ਜੇ ਕਹੋ ਸਾਡੇ ਪਿੰਡ ਦਾ ਮਿਲਿਆ ਤਾਂ ਟਾਈਮ ਦਾ ਦਿਖਾ ਨਹੀਂ ਦੇਵਾਂਗੇ। ਅਸੀਂ ਆਪਣੇ ਛੋਟੇ ਬੱਚੇ ਜਿਹੜੇ ਆ ਉਹਨਾਂ ਸ਼ੁਰੂ ਕੀਤਾ ਹੈ ਸਾਰਿਆਂ ਨੂੰ। ਇਹ ਮੇਰਾ ਬ੍ਰਦਰ ਛੋਟਾ, ਇਹ ਵੀ ਡਿਪਟੀ ਕਮਾਂਡੈਂਟ, ਅਤੇ ਇਹ ਉਹਨਾਂ ਸਾਰਿਆਂ ਨੂੰ ਕੁਝ ਨਹੀਂ ਕਰਦਾ, ਇਹ ਬ੍ਰਦਰ ਹੈ। ਇੱਧਰ ਵੀ ਪਹਿਲਾਂ ਨੌਜਵਾਨ ਪੀੜ੍ਹੀ ਦੇ ਨਾਲ ਹੀ ਗੱਲਬਾਤ ਕਰ ਲਈਏ, ਹਮ ਉਮਰਾਂ ਨਾਲ। ਬਾਈ ਤੁਸੀਂ ਕੀ ਸੋਚਦੇ ਹੋ ਕਿ ਕਿਉਂ ਨਹੀਂ ਪ੍ਰਫੁੱਲਤ ਹੋ ਰਿਹਾ ਉਸ ਪੱਧਰ 'ਤੇ ਅੱਜ ਦੇ ਸਮੇਂ ਦੇ ਵਿੱਚ ਨਾ ਜਿਹੜੀਆਂ ਗਰਾਊਂਡਾਂ ਨੇ ਉਹਨਾਂ 'ਚ ਫੁੱਟ ਘਾਹ ਜਿੱਦਾਂ ਪਹਿਲਾਂ ਗੱਲ ਕੀਤੀ ਚੜ੍ਹਦਾ ਜਾ ਰਿਹਾ? ਸਪੋਰਟਸ ਜਿਹੜਾ ਕਲਚਰ ਹੋਣਾ ਚਾਹੀਦਾ ਇੱਕ, ਉਹ ਕਿਉਂ ਨਹੀਂ ਪਣਪ ਰਿਹਾ, ਉਹ ਘਟਦਾ ਕਿਉਂ ਜਾ ਰਿਹਾ? ਹੋਰ ਸਟੇਟਾਂ ਦੀਆਂ ਉਦਾਹਰਨਾਂ ਹੀ ਕਿਉਂ ਦੇਣੀਆਂ ਪੈਂਦੀਆਂ ਨੇ ਸਾਨੂੰ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਾਰਿਆਂ ਤੋਂ ਪਹਿਲਾਂ ਮੈਂ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਇੱਥੇ ਦਿਹਾੜੇ 'ਤੇ ਸਰਬਜੀਤ ਸਿੰਘ ਨਾਲੋਂ ਇਹਨਾਂ ਦੀ ਗਰੁੱਪ ਵੱਲੋਂ ਮੀਟ ਕਰਾਈ ਜਾ ਰਹੀ ਹੈ, ਬਹੁਤ ਵਧੀਆ ਲੱਗ ਰਿਹਾ। ਆਪਾਂ ਵੀ ਇਸੇ ਗਰਾਊਂਡਾਂ ਵਿੱਚ ਪ੍ਰੈਕਟਿਸ ਕਰਦੇ ਸੀਗੇ, ਅਤੇ ਹੁਣ ਐਸਾ ਲੱਗ ਰਿਹਾ ਵੀ ਇਹ ਆਪਾਂ ਆਪ ਮੀਟ ਕਰਾ ਰਹੇ ਹਾਂ, ਮਤਲਬ ਬਹੁਤ ਵੱਡਾ ਯੋਗਦਾਨ ਹੈ ਸਰਬਜੀਤ ਸਿੰਘ ਹੋਣਾ ਦਾ, ਹੈਪੀ ਕੋਚ ਦਾ। ਅਤੇ ਵੀਰ ਜੀ ਗੱਲ ਇੱਦਾਂ ਹੈ ਵੀ ਜੋਬਸ ਨਹੀਂ ਹੈਗੀ, ਜਿੱਦਾਂ ਜੋਬਸ ਹੋਵੇ ਅਤੇ ਬੱਚੇ ਗਰਾਊਂਡਾਂ 'ਚ ਆਉਣ। ਹੁਣ ਬੱਚਾ +2 ਉਹਨਾਂ ਨੂੰ ਆਸ ਹੋਵੇ ਹੁਣ ਸ਼ੁਰੂ ਤੋਂ ਬੱਚੇ ਨੂੰ ਉਹਨਾਂ ਦੇ ਘਰ ਦੇ ਇਸ ਤਰੀਕੇ ਨਾਲ ਤਿਆਰ ਕਰਦੇ ਆ ਵੀ ਤੁਸੀਂ ਬੇਟਾ +2 ਕਰ ਲਓ, ਆਪਾਂ ਤੁਹਾਨੂੰ ਬਾਹਰ ਭੇਜਣਾ, ਵੀ ਇੱਥੇ ਫਿਊਚਰ ਨਹੀਂ ਹੈਗਾ। ਸਭ ਤੋਂ ਵੱਡੀ ਗੱਲ, ਹੁਣ ਆਪਾਂ ਵੀ ਵੀਰੇ ਇੰਟਰਨੈਸ਼ਨਲ ਲੈਵਲ ਤੱਕ ਖੇਡੇ ਆ, ਅਤੇ ਪਰ ਸਾਨੂੰ ਪੰਜਾਬ 'ਚ ਜੋਬਸ ਨਹੀਂ ਮਿਲੀ। ਆਪਾਂ ਵੀ ਆਪਣੇ ਪੰਜਾਬ ਨੂੰ ਛੱਡ ਕੇ ਬਾਹਰ ਸੈਂਟਰ ਦੇ ਡਿਪਾਰਟਮੈਂਟ ਜਾ ਕੇ ਜੋਬਸ ਕਰ ਰਹੇ ਹਾਂ। ਆਪਾਂ ਵੀ ਇੰਟਰਨੈਸ਼ਨਲ ਲੈਵਲ ਤੱਕ ਖੇਡੇ ਆ, ਨੈਸ਼ਨਲ ਗੋਲਡ ਮੈਡਲ ਸਾਰੇ ਵੱਡੇ ਪਲੇਅਰ ਆਏ ਇੱਥੇ,
ਤੇ ਬਸ ਇਸੇ ਦੁੱਖੋਂ ਵੀ ਇੱਥੇ ਪੰਜਾਬ 'ਚ ਜੌਬਸ ਨਹੀਂ ਹੈਗੀ। ਘਾਹ ਚੜਨ ਦਾ ਕਾਰਨ ਇਹੀ ਹੈ, ਨਹੀਂ ਤੇ ਇਹ ਗਰਾਊਂਡਾਂ ਜਦੋਂ ਸਾਡੇ ਫਾਦਰ ਸਾਹਿਬ ਹੁਣੀ ਜਿੱਦਾਂ ਸਰ ਹੁਣੀ ਕਰਦੇ ਸੀਗੇ ਆਪਣੇ ਲੈਵਲ ਤੇ, ਉਸ ਵੇਲੇ ਟਾਈਮ ਚੰਗਾ ਸੀਗਾ ਤੇ ਸਾਰੇ ਇਹਨੂੰ ਆਪਣੀ ਮਿਹਨਤ ਕਰਦੇ ਸੀਗੇ। ਉਹਨਾਂ ਨੂੰ ਪਤਾ ਵੀ ਜਿਵੇਂ ਜਿੰਨੀ ਮਿਹਨਤ ਕਰੂੰਗਾ ਉਨਾ ਫਲ ਮਿਲਣਾ। ਇਹ ਨਹੀਂ ਲੱਗਦਾ ਕਿ ਬੀੜਾ ਤੁਹਾਡੇ ਵਰਗੇ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਹੀ ਚੱਕਣਾ ਚਾਹੀਦਾ? ਜਦੋਂ ਤੁਸੀਂ ਇੰਟਰਨੈਸ਼ਨਲ ਲੈਵਲ ਤੱਕ ਖੇਡ ਲੈਂਦੇ ਹੋ, ਤੁਹਾਡੀ ਗੱਲ ਬਹੁਤ ਦੂਰ ਤੱਕ ਜਾਂਦੀ ਹੈ। ਤੁਸੀਂ ਡਿਪਾਰਟਮੈਂਟਸ ਨੂੰ ਕਨਵਿੰਸ ਨਹੀਂ ਕਰ ਸਕਦੇ, ਇਸ ਪੱਧਰ ਤੇ ਲਿਆ ਨਹੀਂ ਸਕਦੇ ਕਿ ਬਾਈ ਸਾਡੇ ਪੰਜਾਬ ਦੇ ਵਿੱਚ ਹੀ ਇਹੋ ਜਿਹਾ ਡਿਵੈਲਪ ਕੀਤਾ ਜਾਵੇ ਕਲਚਰ ਕਿ ਸਾਨੂੰ ਕਿਸੇ ਦੇ ਮੂੰਹ ਵੱਲ ਦੇਖਣ ਦੀ ਲੋੜ ਨਾ ਪਵੇ। ਸਾਡੇ ਨੌਜਵਾਨ ਹਰਿਆਣੇ ਵੱਲੋਂ ਖੇਡਣ ਲਈ ਉਤਸੁਕ ਨਾ ਹੋਣ, ਉਹ ਕਹਿਣ ਮੈਂ ਪੰਜਾਬੀ ਹਾਂ, ਮੈਂ ਪੰਜਾਬ ਵੱਲੋਂ ਖੇਡੂੰਗਾ। ਇਹੋ ਜਿਹਾ ਕੁਝ ਕੀਤਾ ਨਹੀਂ ਜਾ ਸਕਦਾ? ਪਹਿਲਾਂ ਵੀਰੇ ਦੇਖੋ, ਜਿਹੜਾ ਇੱਥੇ ਸਾਡੇ ਜਦੋਂ ਆਪਾਂ ਗੇਮ ਕਰਦੇ ਸੀਗੇ ਉਦੋਂ ਬਹੁਤ ਘਟੀਆ ਟਰੈਕ ਸੀਗਾ, ਮਤਲਬ 20 ਸਾਲ ਪੁਰਾਣਾ ਟਰੈਕ ਸੀਗਾ ਜਿੱਥੇ ਆਪਾਂ ਭੱਜਦੇ ਰਹੇ ਹਾਂ। ਹੁਣ ਹੌਲੀ ਹੌਲੀ ਚੇਂਜਸ ਆ ਰਹੀ ਹੈ, ਕਿਦਾਂ ਟਰੈਕ ਵੀ ਵਧੀਆ ਨਵੇਂ ਬਣੇ ਆ ਤੇ ਹੁਣ ਵਧੀਆ ਸਪਾਂਸਰ ਵੀ ਬੱਚਿਆਂ ਨੂੰ ਮਿਲਦੀ ਪਈ ਹੈ ਤੇ ਵਧੀਆ ਕੋਚਸ ਵੀ। ਹੁਣ ਆਪਾਂ ਵੀ ਐਨਐਸ ਕੀਤੀ, ਆਪਾਂ ਵੀ ਕੋਚ ਬਣਦੇ ਪਏ ਆ। ਹੁਣ ਆਪਾਂ ਵੀ ਹਰ ਇੱਕ ਨੂੰ ਇਹੀ ਚੀਜ਼ ਵੱਲ ਮੋਟੀਵੇਟ ਕਰਦੇ ਆ ਵੀ ਉੱਠੋ, ਆਪਾਂ ਬਾਹਰ ਨਹੀਂ ਜਾਣਾ, ਆਪਾਂ ਆਪਣੀ ਗਰਾਊਂਡਾਂ ਵਿੱਚ ਹੀ ਆਪਣਾ ਬਲ ਦਿਖਾਉਣਾ ਹੈ ਤੇ ਇੱਥੇ ਪੰਜਾਬ ਵਿੱਚ ਰਹਿ ਕੇ ਵਧੀਆ ਜੌਬਸ ਲੈਣੀਆਂ। ਜੀ ਬਹੁਤ ਬਹੁਤ ਧੰਨਵਾਦ। ਸੋ ਤੁਸੀਂ ਕਿਉਂ ਕਹੋਗੇ ਸਪੋਰਟਸ ਕਲਚਰ ਦੇ ਬਾਰੇ ਦੇ ਵਿੱਚ ਜਿਹੜਾ ਇਸ ਸਮੇਂ ਨਰਾਰਦ ਨਜ਼ਰ ਆ ਰਿਹਾ? ਮੈਂ ਬਲਵੀਰ ਸਿੰਘ BSF ਚੋਂ ਡਿਪਟੀ ਕਮਾਂਡਰ ਰਿਟਾਇਰ ਹੋਇਆ ਜੀ। ਤੇ ਮੈਂ ਇੱਥੇ ਹੈਪੀ ਕੋ ਸਾਹਿਬ ਨੇ ਬੁਲਾਇਆ ਸੀ। ਇੱਥੇ ਸਰਦਾਰ ਭਗਤ ਸਿੰਘ ਉਹਨਾਂ ਦੀ ਯਾਦ ਵਿੱਚ ਟੂਰਨਾਮੈਂਟ ਕਰਾਇਆ ਐਥਲੈਟਸ ਵੀ ਬੱਚੇ ਕੰਪੀਟੀਸ਼ਨ ਦਵਾਇਆ ਵੀ ਅੱਗੇ ਵਧਣ ਬੱਚੇ। ਤੇ ਪਹਿਲੇ ਕਿ ਇੰਨਾ ਕੰਪੀਟੀਸ਼ਨ ਨਹੀਂ ਹੁੰਦਾ, ਹੁਣ ਥੋੜਾ ਕੰਪੀਟੀਸ਼ਨ ਵਧੀਆ ਹੋ ਗਿਆ। ਇੱਕ ਅਸੀਂ ਮੈਨੂੰ ਇਹੀ ਮੈਂ ਬੇਨਤੀ ਕਰਦਾ ਵੀ ਛੋਟੇ ਲੈਵਲ ਤੋਂ ਪ੍ਰਾਇਮਰੀ ਸਕੂਲ ਤੋਂ ਬੱਚਿਆਂ ਨੂੰ ਤਿਆਰ ਕੀਤਾ ਜਾਵੇ, ਉਹਨਾਂ ਨੂੰ ਡਾਈਟ ਦਿੱਤੀ ਜਾਵੇ। ਜੋ ਗਰੀਬ ਘਰ ਦੇ ਆ ਉਹੀ ਬੱਚੇ ਪ੍ਰੈਕਟਿਸ ਕਰਦੇ ਆ, ਦੂਸਰੇ ਜੋ ਚੰਗੇ ਘਰ ਦੇ ਆ ਉਹ ਨਹੀਂ ਮਿਹਨਤ ਕਰਦੇ। ਉਹਨਾਂ ਨੂੰ ਤਾਂ ਫੋਨ ਹੱਥ ਆ ਗਿਆ ਨਾ ਉਹਨਾਂ ਦੇ। ਹਾਂਜੀ, ਤੇ ਇਸ ਕਰਕੇ ਪ੍ਰੋਬਲਮ ਆ ਰਹੀ ਆ। ਉਹਨਾਂ ਨੂੰ ਡਾਈਟ ਛੋਟੇ ਲੈਵਲ ਤੋਂ ਦਿੱਤੀ ਜਾਵੇ, ਫਿਰ ਹੀ ਪ੍ਰੋਗਰੈਸ ਹੋ ਸਕਦੀ ਹੈ, ਫਿਰ ਬੇਸ ਬਣ ਸਕਦਾ। ਤੇ ਇੱਕ ਨੌਕਰੀ ਦੀ ਵੀ ਬੜੀ ਪ੍ਰੋਬਲਮ ਆ ਗਈ, ਨੌਕਰੀ ਵੀ ਨਹੀਂ ਬੱਚਿਆਂ ਨੂੰ ਮਿਲਦੀ। ਪਹਿਲਾਂ BSF 'ਚ ਹੋ ਜਾਂਦੇ ਸੀ ਜਾਂ CRP 'ਚ, ਹੁਣ ਉਹਨਾਂ ਨੇ ਵੀ ਕਾਂਸਟੇਬਲ ਭਰਤੀ ਕਰਦੇ। ਜਿੱਦਾਂ ਦਾ ਸਟੈਂਡਰਡ ਆ ਨੈਸ਼ਨ ਦਾ, ਉਹਨੂੰ ਘੱਟੋ ਘੱਟ ਸਬ ਇੰਸਪੈਕਟਰ ਰੱਖਣਾ ਚਾਹੀਦਾ। ਇਹ ਵੀ ਪ੍ਰੋਬਲਮ ਆ ਰਹੀ ਹੈ, ਇਸ ਕਰਕੇ ਬੱਚੇ ਮਿਹਨਤ ਨਹੀਂ ਢਾਂਚੇ 'ਚ ਤਬਦੀਲੀ ਦੀ ਹਾਂਜੀ ਲੋੜ ਹੈ ਜੀ। ਠੀਕ ਹੈ। ਸੋ ਤੁਸੀਂ ਕੀ ਕਹਿਣਾ ਚਾਹੋਗੇ ਇਸ ਬਾਰੇ? ਜਿਹੜਾ ਸਪੋਰਟਸ ਕਲਚਰ ਦੀ ਆਪਾਂ ਹੁਣੇ ਗੱਲ ਕਰ ਰਹੇ ਸੀ, ਉਸ ਨੂੰ ਲੈ ਕੇ ਤੁਹਾਡੇ ਕੀ ਵਿਚਾਰ? ਉਹ ਪੰਜਾਬ ਕਾਫੀ ਡਾਊਨ ਹੋ ਗਿਆ ਜੀ। देयर इज ਕੋਈ ਮਦਦ ਨਹੀਂ, ਟੂ ਬੀ ਵੈਰੀ ਫਰੈਂਕ। ਕੋਈ ਗਵਰਨਮੈਂਟ ਸਪਾਂਸਰ ਫੈਡਰੇਸ਼ਨ ਨਥਿੰਗ। ਮੈਂ ਐਜ਼ ਅ ਪ੍ਰਾਈਵੇਟ ਇੰਡੀਵਿਜੂਅਲ ਸਪਾਂਸਰ ਕਰਦਾ, 10-12 ਐਥਲੀਟ ਹੈ ਤੇ ਮੈਂ ਤਾਂ ਹੋਪ ਵੀ ਨਹੀਂ ਕਰਦਾ ਵੀ ਕੋਈ ਹੈਲਪ ਆਊਗੀ ਗਵਰਨਮੈਂਟ ਵੱਲੋਂ। ਇਕੱਲੇ ਹੀ ਮੈਂ ਕਰੀ ਜਾਂਦਾ, ਰਿਜ਼ਲਟ ਆਈ ਜਾਂਦੇ ਆ। ਤੁਸੀਂ ਕਿਹੜੇ ਐਥਲੀਟਸ ਕੁਝ ਨਾਂ ਗਿਣਾ ਸਕਦੇ ਹੋ ਜਿਨ੍ਹਾਂ ਨੂੰ SMS? ਗੁਰਿੰਦਰਵੀਰ ਸਿੰਘ ਮੇਰਾ ਫੇਵਰੇਟ ਐਥਲੀਟ ਹੈ। ਉਹ ਮੈਨੂੰ ਆਪ ਕਹਿੰਦਾ ਜੇ ਮੈਂ ਹਰਿਆਣੇ ਜਾਂਦਾ ਜੀ ਹੁਣ ਤੱਕ 60-70 ਲੱਖ ਹੁੰਦਾ ਮੇਰੇ ਕੋਲੇ। ਉਹ ਗੁਰਸਿੱਖ ਮੁੰਡਾ, ਹੀ ਵਾਂਟਸ ਟੂ ਪਲੇ ਫॉर ਪੰਜਾਬ। ਤੇ ਕੋਈ ਨਹੀਂ ਜੀ, ਉਹਨੂੰ 5 ਸਾਲ ਲੱਗੇ। ਉਹਦੇ ਸੈਫ ਗੇਮਸ ਦੇ 4 ਲੱਖ ਕੁਛ ਡਿਊ ਸੀ ਪੈਸੇ। ਮੈਂ ਵੀ 4-5 ਡਾਇਰੈਕਟਰ ਸਪੋਰਟਸ ਦੇ ਗੇੜੇ ਮਾਰੇ, ਹੋਰ 5 ਸਾਲ ਲੱਗੇ ਟੂ ਗੈਟ 4 lakhs। ਸੋ 4 ਲੱਖ ਲੈਣ ਲਈ 5 ਸਾਲ ਪਹਿਲਾਂ ਗੇੜਿਆਂ ਤੇ ਲਾਉਣੇ ਪਏ। ਹਾਂਜੀ, ਸੋ ਕੀ ਫਾਇਦਾ ਜੀ ਫਿਰ? ਤੋਂ ਪ੍ਰਾਈਵੇਟ ਅਸੀਂ ਹੋ ਕੇ ਅਸੀਂ ਸੋਚੋ ਨਹੀਂ ਕਰਦੇ ਤਾਂ ਨਾ ਸਹੀ, ਅਸੀਂ ਤਾਂ ਕਰੀਏ ਕੁਛ। ਉਹ ਤਾਂ ਤੁਹਾਡਾ ਉਹ ਤੁਸੀਂ ਆਪਣਾ ਫਰਜ਼ ਸਮਝਦੇ ਹੋ ਜਾਂ ਫਿਰ ਤੁਸੀਂ ਸਪੋਰਟਸ ਨੂੰ ਪਿਆਰ ਕਰਦੇ ਹੋ ਤਾਂ ਹੋਊਗਾ। ਪਰ ਮੰਨਦੇ ਹੋ ਕਿ ਕਿਤੇ ਨਾ ਕਿਤੇ ਸਿਆਸਤ ਦੀ ਭੇਟ ਚੜ੍ਹ ਚੁੱਕੀਆਂ ਨੇ ਇਹ ਚੀਜ਼ਾਂ? ਇਹੀ ਕਾਰਨ ਹੈ ਵੀ ਪੰਜਾਬ ਦੇ ਵਿੱਚ ਜਿਹੜਾ ਨਸ਼ਾ ਉਹ ਪ੍ਰਫੁੱਲਤ ਹੋ ਰਿਹਾ ਹੈ? ਹੋਊਗਾ ਜੀ ਨਸ਼ਾ, ਅਦਰ ਕ੍ਰਾਈਮ ਵਾਟਐਵਰ, ਪਰ ਜਿਹੜਾ ਜੈਨੂਇਨ ਐਥਲੀਟ ਹੈ, ਜਿਹੜਾ ਜੈਨੂਇਨ ਸਪੋਰਟਸਮੈਨ ਹੈ, ਉਹਨੂੰ ਦਿਓ ਜਿਹੜਾ ਉਹਦਾ ਡਿਊ ਹੈਗਾ, ਹੈਲਪ ਕਰੋ ਜਿੱਥੇ ਉਹਦਾ ਬਣਦਾ ਹੈ। ਹਰਿਆਣੇ ਦਾ ਐਥਲੀਟ ਜਾਂਦਾ ਘਰੇ ਆਉਣ ਸਾਰ ਜੇ ਮੈਡਲ ਜਿੱਤਿਆ ਪੈਸੇ ਉਹਦੇ ਬੈਂਕ 'ਚ ਹੈ, ਇੱਥੇ ਤੁਹਾਨੂੰ ਦੱਸਿਆ ਸਾਨੂੰ 5 ਸਾਲ ਲੱਗ ਗਏ। ਤਾਂ ਕਿਵੇਂ ਐਥਲੀਟ ਦੀ ਮੋਟੀਵੇਸ਼ਨ, ਉਹਦੀ ਐਂਬੀਸ਼ਨ ਸਾਰਾ ਖਤਮ ਕਰ ਦਿੰਦੇ ਆ। ਜੌਬ ਜੂਸ ਦਾ ਤੁਹਾਨੂੰ ਦੱਸ ਹੀ ਦਿੱਤਾ, देयर इज नो। ਜਿੱਦਾਂ ਖੇਡਾਂ ਵਤਨ ਪੰਜਾਬ ਦੀਆਂ ਪੰਜਾਬ ਪੱਧਰ ਤੇ ਕਰਾਇਆ ਜਾਂਦਾ ਹੈ, ਨੈਸ਼ਨਲ ਪੱਧਰ ਤੇ ਖੇਲੋ ਇੰਡੀਆ ਕਰਾਇਆ ਜਾਂਦਾ ਹੈ, ਇਹਨਾਂ 'ਚੋਂ ਕੋਈ ਸਿੱਟਾ ਨਿਕਲਦਾ ਨਜ਼ਰ ਆਉਂਦਾ? ਕਿਉਂਕਿ ਤੁਸੀਂ ਤਾਂ ਵਿਚਰਦੇ ਹੋ ਇਹਨਾਂ ਸਾਰੀਆਂ ਚੀਜ਼ਾਂ 'ਚ, ਕੋਈ ਇਹਨਾਂ 'ਚੋਂ ਆਊਟਕਮ ਆਉਂਦੀ ਹੈ? ਕੋਈ ਪਲੇਅਰ ਨੂੰ ਚੰਗਾ ਮਾਣ-ਤਾਣ ਮਿਲਦਾ ਜਾਂ ਉਹ ਅੱਗੇ ਖੇਡਣ ਦੇ ਲਈ ਪ੍ਰਪੇਅਰ ਹੋਣ ਲਈ ਉਹਨੂੰ ਕੋਈ ਸਹੂਲਤ ਮਿਲਦੀ ਹੈ ਫਿਰ? देयर इज ਪ੍ਰਾਈਜ਼ ਮਨੀ ਹੈਗਾ ਜੀ, ਖੇਲੋ ਇੰਡੀਆ 'ਚ ਵੀ ਹੈ। ਆਈ ਬਿਲੀਵ ਜਿਹੜੇ ਪੰਜਾਬ ਖੇਲੋ ਵਤਨ ਖੇਡਾਂ ਸੀ ਇਹਦੇ 'ਚ ਵੀ, ਹਾਂਜੀ ਵਾਟਐਵਰ। ਤੇ ਬਟ ਇਹ ਜੀ ਵਾਂਸ ਇਨ ਅ ਵਾਈਲ ਹੈ, ਪਰ ਆਪਾਂ ਨੂੰ ਹਰੇਕ ਨੈਸ਼ਨਲ ਲੈਵਲ ਮੀਟ, ਹਰੇਕ ਇੰਟਰਨੈਸ਼ਨਲ ਮੀਟ
ਇਹ ਤਾਂ ਜਿਹੜਾ ਪਰਫਾਰਮ ਕਰਦਾ ਉਹਨੂੰ ਹੈਲਪ ਕਰੋ, ਨਾਲ ਦੇ ਨਾਲ ਉਹਨੂੰ ਪ੍ਰਾਈਜ਼ ਮਨੀ ਦਿਓ, ਜੌਬ ਦਿਓ, ਉਹ ਤਾਂ ਹੀ ਮੋਟੀਵੇਸ਼ਨ ਨਾਲ ਹੀ ਅੱਗੇ ਆਵਾਂਗੇ। ਹੁਣ ਤਾਂ ਉੜੀਸਾ ਵੀ ਆਪਣੇ ਅੱਗੇ ਨਿਕਲ ਗਿਆ, ਪੰਜਾਬ ਇਜ਼ ਨੋਵੇਅਰ। ਉੜੀਸਾ ਤਾਂ ਬਹੁਤ ਜ਼ਿਆਦਾ ਸਪੋਰਟ ਕਰਦਾ ਹੈ। ਉੜੀਸਾ ਤਾਂ ਪੂਰੇ ਦੀ ਪੂਰੀ ਜਿਹੜੀ ਆਪਣੀ ਹਾਕੀ ਦੀ ਟੀਮ ਹੈ ਉਹਨੂੰ ਹੀ ਅਡਾਪਟ ਕਰੀ ਬੈਠਾ ਹੈ। ਉਹ ਤਾਂ ਪੂਰੇ ਤਰੀਕੇ ਦੇ ਨਾਲ ਸਪੋਰਟ ਕਰਦੇ ਨੇ ਉਹਨਾਂ ਨੂੰ। ਪਰ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਤਾਂ ਹੁੰਦੀਆਂ ਨੇ ਕਿ ਆਪਾਂ ਚੁੱਲ੍ਹਿਆਂ 'ਚ ਬੁਝ ਰਹੀ ਜਿਹੜੀ ਅੱਗ ਹੈ ਉਹਨੂੰ ਸਰਜੀਤ ਰੱਖਣਾ ਹੈ, ਉਹ ਬੁਝੇ ਨਾ, ਹੈ ਨਾ। ਪੰਜਾਬ ਦਾ ਨੌਜਵਾਨ ਤਰੱਕੀ ਕਰੇ, ਇਹੋ ਜਿਹੀਆਂ ਗੱਲਾਂ ਹੁੰਦੀਆਂ ਨੇ, ਪਰ ਧਰਾਤਲ ਤੇ ਨਜ਼ਰ ਨਹੀਂ ਆਉਂਦਾ। ਕੀ ਲੱਗਦਾ ਜੇ ਖੇਡਾਂ ਵਤਨ ਪੰਜਾਬ ਦੀਆਂ 'ਚ ਇੱਕ ਵਾਰੀ ਕਿਸੇ ਨੂੰ ਪੈਸੇ ਦੇ ਦਿੱਤੇ, ਜਾਂ ਫਿਰ ਖੇਲੋ ਇੰਡੀਆ ਜਿਹੜਾ ਉਹਦੇ ਵਿੱਚ ਇੱਕ ਵਾਰੀ ਕਿਸੇ ਨੂੰ ਪੈਸੇ ਦੇ ਦਿੱਤੇ, ਉਹਦੇ ਨਾਲ ਉਹ ਇੰਨਾ ਆਊਟਕਮ ਕੱਢ ਸਕਦਾ ਜਿੰਨੀ ਲੋੜ ਹੁੰਦੀ ਹੈ? ਜਾਂ ਇੰਟਰਨੈਸ਼ਨਲ ਲੈਵਲ ਦੇ ਐਥਲੀਟਸ ਦਾ ਮੁਕਾਬਲਾ ਕਰਨਾ ਸੌਖੀ ਗੱਲ ਹੈ? ਇੰਨੇ ਕੁ ਪੈਸੇ ਨਾਲ ਹੋ ਸਕਦਾ ਹੈ? ਨਹੀਂ ਜੀ, ਉਹ ਤਾਂ ਲੌਂਗ ਟਰਮ ਪ੍ਰੋਸੈਸ ਹੈ। ਉਹਦੀ ਕੋਚਿੰਗ, ਉਹਦਾ ਖਰਚਾ, ਉਹਨੂੰ ਬਾਹਰ ਭੇਜੋ, ਇੰਟਰਨੈਸ਼ਨਲ ਐਕਸਪੋਜ਼ਰ ਹੋਵੇ, ਇਹ ਬਹੁਤ ਲੰਬਾ ਪ੍ਰੋਸੀਜਰ ਹੈ। ਵਨਸ ਇਨ ਅ ਵਾਈਲ ਨਹੀਂ ਹੋ ਸਕਦਾ। ਜਿਸ ਤਰ੍ਹਾਂ ਮੈਂ ਇੱਥੇ ਗੱਲ ਜੋੜ ਲਾਂ, ਮੈਂ ਹਰਮਿਲਨ ਬੈਂਸ ਹੋਣਾ ਦੇ ਨਾਲ ਤੇ ਉਹਨਾਂ ਦੇ ਪਿਤਾ ਜੀ ਨਾਲ ਇੰਟਰਵਿਊ ਕੀਤੀ ਸੀ। ਉਹਨਾਂ ਦਾ ਕਹਿਣਾ ਸੀ ਕਿ ਅਸੀਂ ਆਪਣੀ ਧੀ ਨੂੰ ਇੰਗਲੈਂਡ ਦੇ ਵਿੱਚ ਪ੍ਰੈਕਟਿਸ ਕਰਾਈ ਹੈ ਤਾਂ ਜਾ ਕੇ ਉਹਨਾਂ ਦਾ ਮੈਡਲ ਆਇਆ ਹੈ। ਸੋ ਇਹੋ ਜਿਹੀਆਂ ਚੀਜ਼ਾਂ ਐਡੇ ਵੱਡੇ ਮੁਲਕ ਦੇ ਵਿੱਚ ਇੰਨੀ ਜ਼ਿਆਦਾ ਜਨਸੰਖਿਆ ਇੱਥੇ ਨਹੀਂ ਪ੍ਰੋਵਾਈਡ ਹੋਣੀਆਂ ਚਾਹੀਦੀਆਂ ਇਹੋ ਜਿਹੇ ਐਥਲੀਟਸ ਨੂੰ? ਨਹੀਂ, ਸਾਡੇ ਫੈਸਿਲਿਟੀਜ਼ ਲੈਕਿੰਗ ਹੈ ਜੀ, ਇੱਥੇ ਇੰਨਾ ਹੈ ਨਹੀਂ। ਹੁਣ ਤੁਹਾਨੂੰ ਕੋਈ ਰੋਡ ਮੈਪ ਹੈ ਇਸ ਲੈਕਿੰਗ ਨੂੰ, ਜਿਹੜੀ ਇਹ ਕਮੀ ਹੈ ਇਹਨੂੰ ਦੂਰ ਕਰਨ ਦੇ ਲਈ? ਨਹੀਂ, ਤੁਹਾਨੂੰ ਇੱਕ ਐਗਜ਼ਾਮਪਲ ਦੇ ਦਿੰਦਾ। ਵਰਲਡ ਯੂਨੀਵਰਸਿਟੀ ਗੇਮਸ ਚਾਈਨਾ 'ਚ ਹੋਈਆਂ ਸੀ, ਹੈਂਗਜ਼ੋ, ਤੇ ਮੈਂ ਮੁੰਡੇ ਕੁੜੀਆਂ ਨੂੰ ਪੁੱਛਿਆ, ਉੱਥੋਂ ਇਹ ਮੌਂਡੋ ਟਰੈਕ ਸੀਗਾ, ਉਹ ਨੰਬਰ 1 ਟਰੈਕ ਹੈ। ਉਹ ਸਿਟੀ ਵਿੱਚ 4 ਮੌਂਡੋ ਟਰੈਕ ਸੀਗੇ ਇਨ 1 ਸਿਟੀ। ਇੰਡੀਆ 'ਚ 0 ਮੌਂਡੋ ਟਰੈਕ ਹੈ। ਇਨ ਆਲ ਓਵਰ ਦਾ ਪੂਰੇ ਕੰਟਰੀ 'ਚ ਆਪਣੇ ਕੋਲੇ ਮੌਂਡੋ ਟਰੈਕ ਹੈ ਨਹੀਂ। 올림픽ਸ, ਵਰਲਡ ਚੈਂਪੀਅਨਸ਼ਿਪ, ਆਲ ਟੌਪ ਲੈਵਲ ਮੀਟਸ ਮੌਂਡੋ ਟਰੈਕ ਤੇ ਆ, ਪਰਫਾਰਮੈਂਸ ਮੌਂਡੋ ਟਰੈਕ ਤੇ ਆਉਂਦੀ ਹੈ। ਚਲੋ ਜ਼ਿਆਦਾ ਨਹੀਂ, ਆਪਣੇ ਜਿੰਨੇ ਸਟੇਟ ਆ, ਪਤਾ ਨਹੀਂ 27 28 ਜਿੰਨੇ, ਇੱਕ ਸਟੇਟ ਨੂੰ ਇੱਕ ਮੌਂਡੋ ਟਰੈਕ ਤਾਂ ਦੇ ਦਿਓ। ਕੀ ਲੱਗਦਾ ਹੈਗਾ ਸਰਕਾਰ ਦਾ ਸੈਂਟਰ ਇੰਨਾ ਬਜਟ ਹੈਗਾ? ਸੋ ਵੀ ਆਰ ਲੈਕਿੰਗ ਇਨ ਫੈਸਿਲਿਟੀਜ਼। ਉਹ ਸੈਂਟਰ ਤੋਂ ਵੀ ਨਹੀਂ, ਸਟੇਟ ਤੋਂ ਵੀ ਨਹੀਂ। ਸੋ ਪ੍ਰਾਈਵੇਟਲੀ ਜਿੰਨਾ ਕੁ ਅਸੀਂ ਕਰ ਸਕਦੇ ਹਾਂ, ਵੀ ਆਰ ਹੈਲਪਿੰਗ। ਹਾਂਜੀ, ਸੋ ਬਹੁਤ ਬਹੁਤ ਧੰਨਵਾਦ। ਤੁਹਾਡਾ ਨਾਮ ਇੱਕ ਵਾਰ ਦੁਹਰਾ ਦਿਓ। ਆਈ ਐਮ ਕੈਪਟਨ ਵਰਿੰਦਰ ਸਿੰਘ ਸਿੱਧੂ। ਬਹੁਤ ਬਹੁਤ ਧੰਨਵਾਦ। ਸੋ ਇਹ ਸਨ ਸਾਡੇ ਨਾਲ ਇਸ ਸਾਰੇ ਪ੍ਰੋਗਰਾਮ ਦੇ, ਇਸ ਮੀਟ ਦੇ ਜਿਹੜੇ ਪ੍ਰਬੰਧਕ ਨੇ, ਉਹਨਾਂ ਨਾਲ ਗੱਲਬਾਤ ਕੀਤੀ ਹੈ। ਇੱਕ ਕੋਚ ਸਾਹਿਬ ਸਾਡੇ ਕੋਲ ਰਹਿ ਗਏ ਨੇ, ਕੋਚ ਸਾਹਿਬ ਨਾਲ ਗੱਲਬਾਤ ਕਰ ਲੈਂਦੇ ਹਾਂ। ਕੋਚ ਸਾਹਿਬ, ਸਭ ਤੋਂ ਪਹਿਲਾਂ ਇਸ ਜਿਹੜਾ ਮੀਟ ਕਰਵਾਇਆ ਗਿਆ ਇਸ ਦੇ ਬਾਰੇ ਕੀ ਕਹੋਗੇ? ਇਸ ਮੀਟ ਦੇ ਵਿੱਚ ਅਸੀਂ ਇਸ ਕਰਕੇ ਸੋਚਿਆ ਕਿ ਮੀਟਸ ਤਾਂ ਬੜੀ ਜਗ੍ਹਾ ਤੇ ਹੁੰਦੀਆਂ, ਸਾਡੀਆਂ ਭਾਵਾਂ ਐਸੋਸੀਏਸ਼ਨਸ ਵੀ ਕਰਵਾਉਂਦੀਆਂ ਜਾਂ ਹੋਰ ਵੀ ਲੋਕ ਕਰਵਾਉਂਦੇ ਸੀ, ਪਰ ਮੈਂ ਦੇਖ ਰਿਹਾ ਸੀ ਕਿ ਕਈ ਵਾਰੀ ਮੋਟੀਵੇਸ਼ਨ ਨਹੀਂ ਮਿਲ ਪਾਉਂਦੀ ਨਾ ਕਈ ਵਾਰੀ ਬੱਚਿਆਂ ਨੂੰ, ਤੇ ਸਾਨੂੰ ਇਸ ਕਰਕੇ ਇਸ ਈਵੈਂਟ ਨੂੰ ਪ੍ਰਯੋਜਨ ਕਰਨਾ ਪਿਆ ਕਿ ਕਮ ਸੇ ਕਮ ਜਦੋਂ ਈਵੈਂਟ ਕਰਵਾਇਆ ਲੋਕ ਦੇਖਣ। ਕਈ ਵਾਰੀ ਹੁੰਦਾ ਇਹ ਸੀ ਕਿ ਈਵੈਂਟ ਹੋ ਰਿਹਾ, ਲੋਕ ਗੱਲਾਂ ਕਰ ਰਹੇ ਆ, ਇਹ ਸਾਡੀ ਆਉਣ ਵਾਲੀ ਜਨਰੇਸ਼ਨ ਨੂੰ ਜੇ ਅਸੀਂ ਉਹਨਾਂ ਨੂੰ ਦੇਖਾਂਗੇ ਨਹੀਂ, ਪ੍ਰੇਰਿਤ ਨਹੀਂ ਕਰਾਂਗੇ, ਕਿਉਂਕਿ ਬਾਹਰਲੀ ਕੰਟਰੀ 'ਚ ਗੱਲਾਂ ਹੁੰਦੀਆਂ ਰਹਿੰਦੀਆਂ ਬਾਹਰਲੇ ਕਲੱਬਸ ਦੇ ਨਾਲ। ਉਹ ਕਹਿੰਦੇ ਕਿ ਜਦੋਂ ਈਵੈਂਟ ਹੁੰਦਾ ਆ, ਬੱਚੇ ਆ ਕੇ ਈਵੈਂਟ ਲੜਦੇ ਆ, ਉਹਨਾਂ ਦੇ ਮਾਂ-ਬਾਪ ਆ ਕੇ ਉਹਨਾਂ ਦਾ ਸਮਾਨ ਟਿਕਾਉਂਦੇ ਆ, ਹਡਲਸ ਹੋ ਗਿਆ, ਬਾਕਸ ਹੋ ਗਿਆ, ਕਿਉਂਕਿ ਜੇ ਸਾਡੀ ਪੀੜ੍ਹੀ ਜੇ ਕਿਸੇ ਨਿਗਾਰ ਵੱਲ ਜਾ ਰਹੀ ਆ ਤੇ ਉਹ ਮੈਨੂੰ ਲੱਗਦਾ ਉਹ ਕਿਸੇ ਦਾ ਕਸੂਰ ਨਹੀਂ, ਉਹ ਸਾਡਾ ਆਪਣਾ ਕਸੂਰ ਆ, ਸਾਡਾ ਸਮਾਜ ਦਾ ਕਸੂਰ ਆ। ਸਰਕਾਰ ਨੂੰ ਕਿੰਨਾ ਕਸੂਰਵਾਰ ਮੰਨਦੇ ਹੋ? ਮੈਂ ਸਰਕਾਰ ਤੋਂ ਵੱਧ ਸਮਾਜ ਨੂੰ ਕਸੂਰਵਾਰ ਕਰਨਾ, ਕਿਉਂਕਿ ਸਰਕਾਰਾਂ ਨੂੰ ਜਿੱਥੋਂ ਵੋਟ ਮਿਲਦੀ ਆ ਸਰਕਾਰ ਉਹੀ ਕੰਮ ਕਰਦੀ ਆ। ਤੇ ਮੈਨੂੰ ਲੱਗਦਾ ਅਸੀਂ ਗਰਾਊਂਡਾਂ ਦੀ ਮੰਗ ਹੀ ਨਹੀਂ ਕਰਦੇ। ਅਸੀਂ ਹੋਰ ਧਰਮਾਂ ਦੀਆਂ ਲੜਾਈਆਂ ਦੇ ਵਿੱਚ ਜਾਂ ਧਰਮਾਂ ਦੇ ਵਿੱਚ, ਉਹ ਕਹਿੰਦੇ ਨਾ ਕੌਮਾਂ ਦੀਆਂ ਕੌਮਾਂ ਤੁਸੀਂ ਟੋਟੇ ਕੀਤੀਆਂ ਨੇ, ਬੰਦਾ ਟੋਟੇ ਹੁੰਦਾ ਤੇ ਕਰਾਈ ਜਾਓ, ਢਿੱਡ ਭਰੋ ਆਪਣੇ, ਤੇ ਇਹਨਾਂ ਦੀ ਕੀ ਲੋੜ ਤੁਹਾਨੂੰ ਭੁੱਖਿਆਂ ਨੂੰ ਲੰਮੀਆਂ ਕਹਾਣੀਆਂ ਸੁਣਾਈ ਜਾਓ। ਤੇ ਇਹ ਜੇ ਲੋਕਾਂ ਦੀ ਜਿੱਦਾਂ ਦੀ ਮੰਗ ਹੋਊਗੀ ਉੱਦਾਂ ਦਾ ਅੱਗਿਓਂ ਸਾਨੂੰ ਹੁੰਗਾਰਾ ਮਿਲੂਗਾ। ਜਿੱਦਣ ਅਸੀਂ ਸਰਕਾਰ ਤੋਂ ਸੱਚਮੁੱਚ ਇਹ ਚੀਜ਼ਾਂ ਮੰਗਣ ਲੱਗ ਪਵਾਂਗੇ ਕਿ ਸਾਡੀ ਜਨਰੇਸ਼ਨ ਨੂੰ ਆਹ ਚੀਜ਼ਾਂ ਦੀ ਜ਼ਰੂਰਤ ਆ, ਉਦੋਂ ਸੱਚਮੁੱਚ ਉਹ ਚੀਜ਼ਾਂ ਹੋ ਜਾਣਗੀਆਂ। ਬਾਕੀ ਇਹ ਸਾਡੀ ਇੱਕ ਛੋਟੀ ਜਿਹੀ ਮੈਂ ਕੋਸ਼ਿਸ਼ ਕਰਨੀ ਚਾਹੀ ਆ, ਕਿਉਂਕਿ ਜਾਗ ਹਮੇਸ਼ਾ ਦਹੀਂ ਦੀ ਛੋਟੀ ਜਿਹੀ ਚੀਜ਼ ਤੋਂ ਲੱਗਦਾ ਹੈ। ਇੱਕ ਜਾਗ ਤੋਂ ਸ਼ੁਰੂ ਹੁੰਦਾ ਕੰਮ, ਜਿਸ ਤੋਂ ਦਹੀਂ ਜੰਮਦਾ ਹੈ। ਤੇ ਜਿੱਦਾਂ ਪਾਤਰ ਸਾਹਿਬ ਨੇ ਵੀ ਇਹ ਕਿਹਾ ਹੈ ਕਿ ਇਹ ਤਾਂ ਇੱਥੇ ਵਗਦੀਆਂ ਹੀ ਰਹਿਣੀਆਂ, ਪੌਣਿਆਂ ਕੁ ਬੱਤੀਆਂ ਤੂੰ ਜਗਾਵੀਂ ਮੋਮਬੱਤੀਆਂ। ਸਾਨੂੰ ਇਕੱਲੇ ਸਰਕਾਰ ਦੇ ਉੱਤੇ ਸਾਰੀ ਢੇਰੀ ਨਹੀਂ ਢਾਉਣੀ ਚਾਹੀਦੀ, ਸਾਨੂੰ ਇਹ ਵੀ ਜਾਣਨਾ ਚਾਹੀਦਾ ਅਸੀਂ ਕਿੰਨੀ ਕੁ ਮੋਮਬੱਤੀ ਜਗਾਉਣ ਦੀ ਕੋਸ਼ਿਸ਼ ਕਰਦੇ ਹਾਂ। ਤੁਸੀਂ ਆਪਣੇ ਆਲਾ ਦੁਆਲੇ ਨੂੰ ਹਰੇਕ ਬੰਦਾ ਜੇ ਕੋਸ਼ਿਸ਼ ਕਰਕੇ ਜਗਾਉਣ ਦੀ ਕੋਸ਼ਿਸ਼ ਕਰੇ ਤੇ ਅਸੀਂ ਇਹਦੇ ਵਿੱਚ ਕਾਮਯਾਬੀ ਪ੍ਰਾਪਤ ਕਰ ਸਕਦੇ ਹਾਂ। ਕਿਉਂਕਿ ਮੇਰੀ ਰੂਹ, ਮੈਂ ਆਪਣੀ ਰੂਹ ਦੀ ਗੱਲ ਕਰਦਾ ਕਿ ਮੈਨੂੰ ਲੱਗਦਾ ਕਿ ਹੋਰ ਵੀ ਬੜਿਆਂ ਦੀਆਂ ਰੂਹਾਂ ਇਹ ਹਰੇਕ ਬੰਦੇ ਦੇ ਅੰਦਰ ਆਉਂਦੀਆਂ ਸ਼ਹੀਦਾਂ ਦੀਆਂ, ਕਿਉਂਕਿ ਸ਼ਹੀਦਾਂ ਦਾ ਖੂਨ ਹਮੇਸ਼ਾ ਬੋਲਦਾ ਰਹਿੰਦਾ ਕਿ ਯਾਰ ਮੇਰੇ ਜੋ ਅਹਿਸਾਸ ਤੇ ਮਰ ਗਏ, ਕਿ ਮੈਂ ਉਹਨਾਂ ਦੇ ਦੁੱਖ ਦਾ ਬਣਾਵਾਂਗਾ ਗੀਤ।
ਜੇ ਮੈਂ ਚੁੱਪ ਹੀ ਰਿਹਾ, ਜੇ ਮੈਂ ਕੁਝ ਨਾ ਕਿਹਾ, ਬਣ ਕੇ ਰੂਹਾਂ ਸਦਾ ਭਟਕਦੇ ਰਹਿਣਗੇ। ਉਹ ਅਸੀਂ ਤਕਲੀਫ ਹੋਈ ਆ ਸਾਨੂੰ ਕਿ ਜਿਨ੍ਹਾਂ ਨੇ ਸ਼ਹੀਦੀਆਂ ਦਿੱਤੀਆਂ, ਜਿਨ੍ਹਾਂ ਨੇ ਤਸੀਹੇ ਚੱਲੇ, ਸ਼ਾਇਦ ਉੱਦਾਂ ਦੇ ਤਸੀਹੇ ਅਸੀਂ 1 ਮਿੰਟ ਵੀ ਨਹੀਂ ਚੱਲ ਸਕਦੇ ਜਿੱਦਾਂ ਦੇ ਉਹਨਾਂ ਤਸੀਹੇ ਚੱਲੇ, ਕਿ ਉਹਨਾਂ ਦੀਆਂ ਰੂਹਾਂ ਨੂੰ ਕਮ ਸੇ ਕਮ ਸ਼ਹੀਦ ਹੋਣ ਤੋਂ ਬਾਅਦ ਅਸੀਂ ਸਕੂਨ ਦੇ ਸਕੀਏ। ਤੇ ਇਸ ਲਈ ਇੱਕ ਛੋਟੀ ਜੀ ਕੋਸ਼ਿਸ਼ ਆ ਸਾਡੀ, ਜੇ ਆਹੀ ਗਈ ਪੱਤ ਚੜ੍ਹਤਾ ਕੀ ਹੈ ਤੂੰ ਆਉਂਦੀ ਰੁੱਤ ਤੇ ਯਕੀਨ ਰੱਖੀ, ਮੈਂ ਲੱਭ ਕੇ ਲਿਆਉਣਾ ਕਿਤੋਂ ਕਲਮਾਂ ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ। ਤੇ ਇਸ ਕਰਕੇ ਉਹਨਾਂ ਦੀਆਂ ਰਾਹਾਂ ਤੇ ਤੁਰਦੇ ਹੋਏ ਅਸੀਂ ਇੱਕ ਛੋਟੀ ਜੀ ਕੋਸ਼ਿਸ਼ ਕੀਤੀ ਹੈ ਤੇ ਅਸੀਂ ਆਪਣੇ ਆਤਮਾ ਨੂੰ ਰੋਜ਼ ਲਾਹਣਤਾਂ ਪਾਉਂਦੇ ਆ ਕਿ ਜਿੱਦਾਂ ਦੇ ਸਾਡੇ ਗੁਰੂ ਸਾਹਿਬਾਨਾਂ ਨੇ ਸੁਪਨੇ ਦੇਖੇ ਸੀ, ਜਿੱਦਾਂ ਦੇ ਸ਼ਹੀਦਾਂ ਨੇ ਸੁਪਨੇ ਦੇਖੇ ਸੀ, ਅਸੀਂ ਉਹ ਨਹੀਂ ਕਰ ਪਾ ਰਹੇ। ਸੋ ਹੁਣ ਇਹ ਜ਼ਰੂਰ ਚਾਨਣਾ ਪਾ ਦਿਓ ਕਿ ਇਹਦੇ 'ਚ ਸਰਕਾਰੀ ਹੈਲਪ ਵੀ ਤੁਹਾਨੂੰ ਕੋਈ ਮਿਲੀ ਹੈ ਜਾਂ ਆਪਣੇ ਪੱਧਰ ਤੇ ਕਰ ਰਹੇ? ਨਹੀਂ, ਇਹ ਅਸੀਂ ਆਪਣੇ ਪੱਧਰ ਤੇ ਕਰਨ ਦੀ ਕੋਸ਼ਿਸ਼ ਕੀਤੀ ਆ। ਇੱਕ ਇਦਾਂ ਦਾ ਕੋਸ਼ਿਸ਼ ਕੀਤੀ ਹੈ ਕਿ ਇਦਾਂ ਦੀ ਚੀਜ਼ ਨੂੰ ਕਰੀਏ, ਕਿਉਂਕਿ ਮੇਰੀ ਆਪਣੀ ਇੱਕ ਦਿਲੋਂ ਕਾਮਨਾ ਸੀ ਕਿ ਅਸੀਂ ਜੇ ਇਹਨੂੰ ਚੰਗੀ ਤਰ੍ਹਾਂ ਆਰਗੇਨਾਈਜ਼ ਕਰਦੇ ਹਾਂ, ਚੰਗੀ ਤਰ੍ਹਾਂ ਬੱਚਿਆਂ ਨੂੰ ਮੋਟੀਵੇਟ ਕਰਦੇ ਹਾਂ, ਚੰਗੀ ਤਰ੍ਹਾਂ ਇਹਦੀ ਐਡ ਕਰਦੇ ਹਾਂ ਕਿ ਬੱਚੇ ਪਾਰਟਿਸਿਪੇਟ ਕਰਨ ਆਉਂਦੇ ਆ, ਉਹਦਾ ਸਾਨੂੰ ਬਹੁਤ ਵਧੀਆ ਹੰਗਾਰਾ ਮਿਲਿਆ। ਬਾਕੀ ਜਿਹੜੀ ਮੈਂ ਮੋਮਬੱਤੀ ਵਾਲੀ ਗੱਲ ਕੀਤੀ ਕਿ ਇਹ ਹੰਗਾਰਾ ਹੋਰ ਵੱਡਾ ਹੋਣਾ ਚਾਹੀਦਾ ਆ, ਕਿਉਂਕਿ ਖੇਡਾਂ ਨੂੰ ਸਿਰਫ ਨੌਕਰੀਆਂ ਦੇ ਨਾਲ ਜੋੜ ਕੇ ਨਹੀਂ ਦੇਖਣਾ ਚਾਹੀਦਾ, ਇਹਨੂੰ ਆਪਣੇ ਜੀਨਸ ਦੇ ਨਾਲ ਦੇਖਣਾ ਚਾਹੀਦਾ ਆ। ਕਿਉਂਕਿ ਅਸੀਂ ਕਈ ਵਾਰੀ ਇਦਾਂ ਦੀਆਂ ਗੇਮਸ ਚੂਜ਼ ਕਰ ਲੈਂਦੇ ਕਿ ਜਿਹ 'ਚ ਮੈਡਲ ਆ ਜਾਵੇ, ਸਾਡੀ ਨੌਕਰੀ ਲੱਗ ਜਾਵੇ, ਸਾਡੀ ਗ੍ਰੈਜੂਏਸ਼ਨ ਹੋ ਜਾਵੇ, ਪਰ ਅਸਲ ਦੇ ਵਿੱਚ ਗੱਲ ਇਹ ਆ ਕਿ ਸਾਡੀ ਉਹ ਗੇਮਾਂ ਦੇ ਵਿੱਚ ਬੱਚਿਆਂ ਨੂੰ ਪਾਰਟਿਸਿਪੇਟ ਕਰਾਉਣਾ ਚਾਹੀਦਾ ਆ। ਠੀਕ ਆ, ਗੇਮਸ ਹਰੇਕ ਦੀ ਇੱਜ਼ਤ ਕਰਦੇ ਆ, ਪਰ ਗੇਮਾਂ ਉਹ ਜਿੱਦਾਂ ਯੂਰਪ ਦੀ ਸਾਰੀ ਫੁੱਟਬਾਲ ਗੇਮ ਆ, ਬਹੁਤ ਟਫ ਗੇਮ ਆ। ਅਮਰੀਕਾ USA ਦੇ ਵਿੱਚ ਆਪਣਾ ਬਾਸਕਟਬਾਲ ਆ ਜਾਂ ਰਗਬੀ ਆ, ਫਾਸਟ ਗੇਮਾਂ ਆ। ਸਾਨੂੰ ਇਦਾਂ ਦੀਆਂ ਗੇਮਾਂ 'ਚ ਭਾਗ ਲੈਣਾ ਚਾਹੀਦਾ ਜਿਹ 'ਚ ਥੋੜ੍ਹੇ ਸਮੇਂ ਦੇ ਵਿੱਚ ਜ਼ਿਆਦਾ ਐਨਰਜੀ ਲੱਗ ਸਕੇ, ਕਿਉਂਕਿ ਬੱਚਿਆਂ ਨੂੰ ਫਿੱਟ ਕਰਨ ਦਾ ਸਭ ਤੋਂ ਵੱਡਾ ਇਹੀ ਤਰੀਕਾ ਆ ਕਿ ਮੋਟੀਵੇਸ਼ਨ ਹੋਵੇ। ਜਿਹੜੇ ਐਥਲੀਟ ਆ ਉਹਨਾਂ ਦੀਆਂ ਸਕੂਲ ਕਾਲਜਾਂ ਦੇ ਵਿੱਚ ਫੋਟੋਆਂ ਲੱਗਣ, ਹਰ ਥਾਂ ਤੇ ਉਹਨਾਂ ਨੂੰ ਦੇਖ ਕੇ ਲੋਕ ਮੋਟੀਵੇਟ ਹੋਣ ਜੀ। ਸੋ ਇਹਦੇ ਨਾਲ ਹੀ ਜਿਹੜਾ ਸਪੋਰਟਸ ਕਲਚਰ ਜਿਹੜਾ ਪੰਜਾਬ ਦੇ ਵਿੱਚ ਥੱਲੇ ਨੂੰ ਜਾਂਦਾ ਪਿਆ ਹੈ, ਉਹਦੇ ਤੇ ਜ਼ਰੂਰ ਚਾਨਣਾ ਪਾ ਦਿਓ ਕਿ ਉਹਦੇ ਲਈ ਕੀ ਮੰਨਦੇ ਹੋ, ਉਸ ਚੋਂ ਕਿੱਦਾਂ ਨਿਕਲਿਆ ਜਾ ਸਕਦਾ? ਕਿਉਂਕਿ ਗੱਲ ਸਾਰਿਆਂ ਨੇ ਕੀਤੀ ਹੈ ਕਿ ਹਾਂ ਥੱਲੇ ਗਿਆ, ਪਰ ਆਪਾਂ ਹੱਲ ਤੇ ਵੀ ਜ਼ਰੂਰ ਗੱਲ ਕਰੀਏ, ਉਹਦਾ ਹੱਲ ਕੀ? ਹੱਲ ਇਹੀ ਆ ਕਿ ਇਦਾਂ ਦੇ ਛੋਟੇ ਛੋਟੇ ਇਵੈਂਟ ਆਰਗੇਨਾਈਜ਼ ਹੋਣੇ ਚਾਹੀਦੇ ਆ, ਬੱਚਿਆਂ ਨੂੰ ਛੋਟੇ ਛੋਟੇ ਇਨਾਮ ਦੇਣੇ ਚਾਹੀਦੇ ਆ। ਜਿੱਦਾਂ ਆਪਾਂ ਛੋਟੇ ਬੱਚੇ ਨੂੰ ਕਹਿੰਦੇ ਟੌਫੀ ਲੈ ਲਾ ਤੇ ਤੈਨੂੰ ਪੜ੍ਹ ਲਾ, ਤੇ ਫਰੀਦ ਸਾਹਿਬ ਦੀ ਵੀ ਸੁਣੀ ਆ ਕਿ ਉਹ ਕਹਿੰਦੇ ਸੀ ਕਿ ਅੱਲਾ ਰੋਜ਼ ਤੈਨੂੰ ਖੰਡ ਦੇ ਕੇ ਜਾਏਗਾ, ਤਾਂ ਹੀ ਉਹਨਾਂ ਦਾ ਨਾਮ ਵੀ ਇਦਾਂ ਦਾ ਸੀਗਾ ਇੱਕ, ਹੈ ਨਾ, ਸ਼ਕਰਗੰਜ। ਤੇ ਉਹ ਇਦਾਂ ਹੀ ਸਾਨੂੰ ਤਰੀਕੇ ਲੱਭਣੇ ਪੈਣਗੇ ਕਿ ਬੱਚਿਆਂ ਨੂੰ ਮੋਟੀਵੇਟ ਕਰਕੇ ਕਿੱਦਾਂ ਲਿਆਇਆ ਜਾ ਸਕਦਾ ਹੈ। ਤੇ ਮੈਂ ਬਾਰ-ਬਾਰ ਇਹੀ ਕਹਿਣਾ ਆ ਕਿ ਉਹ ਸਾਡਾ ਹੀ ਕਸੂਰ ਹੈ ਕਿ ਮੈਂ ਰਾਹਾਂ ਤੇ ਨਹੀਂ ਤੁਰਦਾ, ਮੈਂ ਤੁਰਦਾ ਹਾਂ ਤਾਂ ਰਾਹ ਬਣਦੇ, ਯੁਗਾਂ ਤੱਕ ਕਾਫਲੇ ਚੱਲਦੇ, ਮੇਰੇ ਸੱਚ ਦੇ ਗਵਾਹ ਬਣਦੇ। ਜੋ ਲੋ ਮੱਥੇ ਝੁੱਟਦੀ ਹੈ ਉਹ ਅਸਲੀ ਤਾਜ ਹੁੰਦੀ ਹੈ, ਤਵੀ ਦੇ ਤਖਤ ਤੇ ਬਹਿ ਕੇ ਹੀ ਸੱਚੇ ਪਾਤਸ਼ਾਹ ਬਣਦੇ। ਕਿਉਂਕਿ ਉਸ ਤਵੀਆਂ ਦੇ ਤਖਤ ਤੇ ਬਹਿਣਾ ਪਊਗਾ, ਮਿਹਨਤਾਂ ਕਰਨੀਆਂ ਪੈਣਗੀਆਂ। ਕਈ ਵਾਰੀ ਆਪਾਂ ਕਹਿੰਦੇ ਕਿ ਪੰਜਾਬ 'ਚ ਦੂਸਰੇ ਲੋਕ ਆ ਗਏ, ਇਹ ਹੋ ਗਿਆ, ਫਲਾਨੀ ਥਾਂ ਤੇ ਆ ਗਏ, ਪਰ ਜੇ ਤੁਸੀਂ ਆਪਣੀ ਜਗ੍ਹਾ ਛੱਡੋਗੇ ਤਾਂ ਦੂਸਰਾ ਉਹਦੀ ਜਗ੍ਹਾ ਲਊਗਾ। ਮਿਹਨਤ ਤੋਂ ਇਲਾਵਾ ਇਹਦਾ ਕੋਈ ਕਾਰਨ ਨਹੀਂ। ਮੈਨੂੰ ਪਹਿਲੇ ਕਿਹਾ ਗਿਆ ਸੀ ਕਿ ਆਪਾਂ ਇਕੱਲੇ ਪੰਜਾਬ ਦੀ ਮੀਟ ਕਰਾਈਏ, ਪਰ ਇਸ ਨੂੰ ਮੈਂ ਓਪਨ ਰੱਖਿਆ ਇਸੇ ਕਰਕੇ ਕਿ ਸਾਡੇ ਕੋਲ ਡਰ ਕੇ ਇਹ ਨਹੀਂ ਰਹਿ ਹੋਣਾ। ਹਾਂ, ਉਹ ਉਹੀ ਕਹਿੰਦੇ ਨਾ ਕਿ ਸੁਖਵਿੰਦਰ ਅਮਰ ਨੇ ਲਿਖਿਆ ਵੀ ਆ ਕਿ ਜ਼ਮਾਨੇ ਦੇ ਨਾਲ ਤੁਸੀਂ ਟੱਕਰ ਲਾਓ ਤੇ ਆਪਣੀ ਜਗ੍ਹਾ ਤੁਸੀਂ ਤਾਂ ਹੀ ਪਾ ਸਕਦੇ ਆ। ਘਰੇ ਬੈਠਿਆ ਕੁਝ ਨਹੀਂ ਬਣਦਾ, ਹਨਾ, ਉਹੀ ਗੱਲ ਹੈ। ਸੋ ਹੁਣ ਇਹ ਜਰਾ ਦੱਸੋਗੇ ਕਿੰਨੇ ਕੁ ਸਟੂਡੈਂਟ ਜਾਂ ਕਿੰਨੇ ਕੁ ਇੱਥੇ ਪਲੇਅਰ ਆਏ ਨੇ? 500 ਤੋਂ ਉੱਤੇ ਸਟੂਡੈਂਟ ਨੇ ਪਾਰਟਿਸਿਪੇਟ ਕਰ ਰਿਹਾ ਹੈ। 11 ਸਾਲ ਤੋਂ ਲੈ ਕੇ ਮੈਨ ਵੂਮੈਨ ਤੱਕ ਇਹ ਸਾਰੇ ਇਵੈਂਟ ਕਰਵਾਏ ਜਾ ਰਹੇ ਆ। ਤੇ ਜਿੰਨੀ ਕਿ ਸਾਡੀ ਕੋਸ਼ਿਸ਼ ਹੋ ਸਕਦੀ ਸੀ, ਮੈਂ ਸਟਾਰਟਿੰਗ ਇੱਦਾਂ ਕੀਤੀ ਸੀ, ਮੈਂ ਇੱਕ ਪਲੇਅਰ ਨੂੰ ਕਿਹਾ ਇੱਕ ਇਵੈਂਟ ਨੂੰ ਸਪਾਂਸਰ ਕਰੋ, 13,000 ਰੁਪਈਆ ਤੁਹਾਡੇ ਕੋਈ ਉਹ ਪ੍ਰਾਈਜ਼ ਦਿੱਤਾ ਜਾਏਗਾ। ਕਿਉਂਕਿ ਜਿਹੜੀ ਪੁਰਾਣੀ ਇਹ ਬੈਟਨ ਰੇਸ ਲਾ ਲਓ ਜਾਂ ਮਸ਼ਾਲ ਲਾ ਲਓ ਕਿ ਇੱਕ ਦੂਜੇ ਨੂੰ ਫੜਾਉਣੀ ਆ, ਜੇ ਸਾਡੀਆਂ ਪੀੜ੍ਹੀਆਂ ਨੇ ਸਾਡੇ ਲਈ ਏਡੀਆਂ ਕੁਰਬਾਨੀਆਂ ਕੀਤੀਆਂ, ਕੀ ਅਸੀਂ ਇੱਕ ਛੋਟੀ ਛੋਟੀ ਕੁਰਬਾਨੀ ਨਹੀਂ ਦੇ ਸਕਦੇ ਇਹਨਾਂ ਲਈ? ਆਪਣਾ ਦਸਵੰਧ ਤਾਂ ਸਾਡੇ ਗੁਰੂਆਂ ਨੇ ਸ਼ੁਰੂ ਤੋਂ ਕਿਹਾ ਆ, ਤੇ ਇਹ ਦਸਵੰਧ ਕੱਢਣਾ ਚਾਹੀਦਾ ਆਉਣ ਵਾਲੀ ਪੀੜ੍ਹੀ ਲਈ। ਕਹਿੰਦੇ ਨਾ ਕਿਸੇ ਦੇ ਰਾਹ ਦੇ ਵਿੱਚ ਕੂਆ ਵੱਟੋਗੇ ਤੇ ਉਹ ਤੁਹਾਡੇ ਅੱਗੋਂ ਆਊਗਾ, ਜੇ ਕਿਸੇ ਲਈ ਤੁਸੀਂ ਫਲ ਦਾ ਦਰਖਤ ਬੀਜੋਗੇ ਉਹ ਵੀ ਤੁਹਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਖਾਣਗੀਆਂ। ਇਹ ਅਸੀਂ ਫਲ ਬੀਜਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਇਹ ਫਲ ਬੀਜੀਏ ਕਿ ਆਉਣ ਵਾਲੀਆਂ ਪੀੜ੍ਹੀਆਂ ਤੰਦਰੁਸਤ ਪੈਦਾ ਹੋਣ ਤੇ ਸਾਡੀ ਕੌਮ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੇ। ਸੋ ਬਹੁਤ ਬਹੁਤ ਧੰਨਵਾਦ ਤੁਹਾਡਾ। ਸੋ ਇਹ ਸਨ ਸਾਡੇ ਨਾਲ ਕੋਚ ਸਾਹਿਬ ਜਿਨ੍ਹਾਂ ਨੇ ਚਾਨਣਾ ਪਾਇਆ ਕਿ ਅੱਜ ਦੇ ਮੀਟ ਦੇ ਵਿੱਚ ਕਿਹੋ ਜਿਹੇ ਉਪਰਾਲੇ ਤੇ ਕਿਉਂ ਉਪਰਾਲੇ ਕੀਤੇ ਗਏ ਨੇ। ਸੋ ਤੁਸੀਂ ਜੁੜੇ ਰਹੋ ਪੰਜਾਬੀ ਰੇਡੀਓ USA, ਪੰਜਾਬੀ TV USA ਦੇ ਨਾਲ। ਧੰਨਵਾਦ।